ਇੱਕ ਵਾਰੀ ਦੀ ਗੱਲ ਹੈ, ਛੋਟੇ ਜਿਹੇ ਪਿੰਡ 'ਚ ਹਰਿਆਲੀ ਨਾਲ ਘਰਾ ਹੋਇਆ ਇੱਕ ਘਰ ਸੀ। ਉਸ ਘਰ 'ਚ ਵਸਦੀ ਸੀ ਮਾਵਾਂ ਤੇ ਦੁਆਵਾਂ ਵਰਗੀ ਸਾਡੀ ਦਾਦੀ ਅੰਮੀ। ਹੁਣ ਦਾਦੀ ਅੰਮਾ ਵੀ ਉਹ ਜਿਹੜੀ ਦਾਲ ਵੀ ਹੱਸ ਕੇ ਪਕਾਉਂਦੀ ਸੀ ਤੇ ਬੱਚਿਆਂ ਨੂੰ ਸਬਕ ਵੀ ਹੱਸ-ਹੱਸ ਕੇ ਸਮਝਾਉਂਦੀ ਸੀ। ਇੱਕ ਦਿਨ ਛੋਟਾ ਅਲੀ ਆਪਣੇ ਕਮਰੇ 'ਚ ਬੈਠਾ ਸੀ, ਚੁੱਪ-ਚੁੱਪ ਤੇ ਥੋੜਾ ਪਰੇਸ਼ਾਨ। ਦਾਦੀ ਅੰਮਾ ਬੋਲੀ, "ਓ ਮੇਰੀ ਜਾਨ, ਅੱਜ ਤੁਸਾਂ ਦੇ ਚਮਕਤੇ ਚਾਂਦ ਵਰਗੇ ਮੂੰਹ ਨੂੰ ਕੀ ਹੋਇਆ?" ਅਲੀ ਨੇ ਆਹਿਸਤਾ ਚੱਪਲ ਦਾਦੀ ਦੇ ਅੱਗੇ ਰੱਖੀ ਤੇ ਬੋਲਿਆ, "ਦਾਦੀ ਅੰਮੀ, ਮੇਰੀ ਚੱਪਲ ਟੁੱਟ ਗਈ ਹੈ। ਕੱਲ ਮੇਰਾ ਸਕੂਲ ਦਾ ਪਹਿਲਾ ਦਿਨ ਹੈ ਤੇ ਬੱਚੇ ਮੇਰੀ ਚੱਪਲ ਉੱਤੇ ਹੱਸਣਗੇ। ਦਾਦੀ ਅੰਮਾ ਨੇ ਚੱਪਲ ਨੂੰ ਗੌਰ ਨਾਲ ਟਕਿਆ, ਫਿਰ ਅਲੀ ਨੂੰ ਆਪਣੀ ਗੋਦ 'ਚ ਬਿਠਾ ਕੇ ਬੋਲੀ, "ਪੁੱਤਰ, ਲੋਕੀ ਹੱਸਣਗੇ ਤੇ ਤੂੰ ਉਹਦੇ ਤੇ ਰੋਵੇਗਾ ਜਾਂ ਚੱਪਲ ਨੂੰ ਇੱਜ਼ਤ ਦੇ ਕੇ ਅੱਗੇ ਵਧੇਗਾ?" ਅਲੀ ਕਹਿੰਦਾ, "ਪਰ ਦਾਦੀ, ਇਹ ਚੱਪਲ ਤੇ ਪੁਰਾਣੀ ਤੇ ਟੁੱਟੀ ਹੋਈ ਓਏ।" ਦਾਦੀ ਅੰਮਾ ਦੀ ਹੱਸੀ ਨਿਕਲ ਗਈ, ਬੋਲੀ, "ਇਹ ਮੇਰੀ ਜੂਤੀ ਨੂੰ ਬਾਦਸ਼ਾਹੀ ਕਹਿਣ ਵਾਲੇ ਪੋਤੇ, ਸੁਣ, ਚੱਪਲ ਦੀ ਕੀਮਤ ਉਹਦੇ ਚਮਕ ਨਾਲ ਨਹੀਂ, ਉਹਦੇ ਵਿੱਚ ਲੰਘੀਆਂ ਹੋਈਆਂ ਰਾਹਾਂ ਨਾਲ ਹੁੰਦੀ ਏ।" ਦਾਦੀ ਅੰਮਾ ਆਪਣੀ ਪੁਰਾਣੀ ਸਲਾਈ ਦੀ ਡਿੱਬੀਆਂ ਖੋਲ ਕੇ ਚੱਪਲ ਦੀ ਮੁਰੰਮਤ ਸ਼ੁਰੂ ਕਰ ਦਿੱਤੀ। "ਦੇਖ ਪੁੱਤਰ, ਇਹ ਮੈਂ ਤੇਰੇ ਲਈ ਨਈ ਚੱਪਲ ਨਹੀਂ ਬਣਾ ਰਹੀ, ਮੈਂ ਤੇਰੀ ਹਿੰਮਤ ਨੂੰ ਸੀ ਰਹੀ ਆ। ਹਰ ਵਾਰ ਟੁੱਟਣਾ ਮਤਲਬ ਖਤਮ ਹੋਣਾ ਨਹੀਂ ਹੁੰਦਾ, ਬਾਜ਼ ਵਾਰ ਉਹੀ ਚੀਜ਼ ਨਵਾਂ ਬਣ ਕੇ ਵਾਪਸ ਆ ਜਾਂਦੀ ਹੈ।" ਅਗਲੇ ਦਿਨ ਅਲੀ ਉਹੀ ਮੁਰੰਮਤਸ਼ੁਦਾ ਚੱਪਲ ਪਾ ਕੇ ਸਕੂਲ ਗਿਆ। ਬੱਚੇ ਥੋੜੇ ਹੈਰਾਨ ਹੋਏ, ਕਿਸੇ ਨੇ ਹੱਸਿਆ ਵੀ, ਪਰ ਜਦੋਂ ਅਲੀ ਨੇ ਦਾਦੀ ਅੰਮਾ ਦੀ ਗੱਲ ਦੁਹਰਾਈ, "ਉਹੀ ਚੱਪਲ ਏ ਜਿਹੜੀ ਮੇਰੀ ਦਾਦੀ ਨੇ ਆਪਣੀ ਦੁਆ ਨਾਲ ਸਿੱਤੀ ਏ," ਤਾਂ ਕਲਾਸ 'ਚ ਖਾਮੋਸ਼ੀ ਛਾ ਗਈ। ਇੱਕ ਬੱਚਾ ਬੋਲਿਆ, "ਯਾਰ, ਤੂੰ ਤੇ ਬੜਾ ਨਸੀਬ ਵਾਲਾ ਹੈ। ਮੇਰੀ ਵੀ ਇੰਨੀ ਪਿਆਰੀ ਤੇ ਸਮਝਦਾਰ ਦਾਦੀ ਹੋਣੀ ਚਾਹੀਦੀ ਸੀ। ਸਾਡੀ ਜ਼ਿੰਦਗੀ 'ਚ ਕੱਪੜੇ, ਜੂਤੇ, ਖਿਡੌਣੇ ਬਦਲ ਜਾਂਦੇ ਨੇ, ਪਰ ਦਾਦੀ ਅੰਮਾ ਦੇ ਲਫ਼ਜ਼, ਉਹ ਸੁੱਖ, ਉਹ ਪਿਆਰ, ਉਹ ਉਮਰ ਭਰ ਦਾ ਸਰਮਾਇਆ ਹੋ ਨਹੀਂ ਬਦਲਦਾ।" ਹਸਨ ਰਾਤ ਨੂੰ ਚਾਂਦ ਵੱਲ ਤੱਕਦਾ ਏ, ਹੱਥ 'ਚੋਂ ਹੀ ਚੱਪਲ ਪਕੜੀ ਹੁੰਦੀ ਹੈ। ਦਾਦੀ ਅੰਮਾ ਪਿੱਛੇ ਬੈਠੀ ਕਹਿੰਦੀ ਏ, "ਪੁੱਤਰ, ਜੁੱਤੀ ਨਾਲ ਰਾਹਾਂ ਵੇਖੀਆਂ ਜਾਂਦੀਆਂ ਨਹੀਂ, ਪਰ ਦਿਲ ਨਾਲ ਮੰਜ਼ਿਲ ਲੱਭੀ ਜਾਂਦੀ ਹੈ। ਜਿਹੜਾ ਬੰਦਾ ਦਾਦੀ ਅੰਮਾ ਦੀਆਂ ਦੁਆਵਾਂ ਨਾਲ ਪਲਦਾ ਏ, ਉਹ ਇਨਸਾਨ ਹਮੇਸ਼ਾ ਸਰ ਚੁੱਕ ਕੇ ਚੱਲਦਾ ਏ। ਤੇ ਜਿਹੜਾ ਕੁਝ ਦਾਦੀ ਅੰਮਾ ਦਿਲ ਨਾਲ ਸਿਖਾ ਜਾਵੇ, ਉਹ ਜ਼ਿੰਦਗੀ ਨੂੰ ਬਾਦਸ਼ਾਹੀ ਬਣਾ ਦਿੰਦੀ ਏ। ਆਪਣੀ ਦਾਦੀ ਅੰਮਾ ਨੂੰ ਪਿਆਰ ਕਰੋ, ਉਹਨੂੰ ਯਾਦ ਕਰੋ, ਕਿਉਂਕਿ ਉਹ ਜਿਹਾ ਖਜ਼ਾਨਾ ਕਿਸਮਤ ਵਾਲਿਆਂ ਨੂੰ ਲੱਭਦਾ ਹੈ। ਜ਼ਿੰਦਗੀ ਦੀ ਹਰ ਟੂਟੀ ਸ਼ੈ ਨੂੰ ਕਦੀ ਵੀ ਕਚਰਾ ਨਾ ਸਮਝੋ। ਹੋ ਸਕਦਾ ਹੈ ਉਹੀ ਤੁਹਾਡੀ ਕਾਮਯਾਬੀ ਦਾ ਪਹਿਲਾ ਕਦਮ ਹੋਵੇ।